ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 27 ਸਤੰਬਰ ਜੁਮੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ, ਭੈਣਾਂ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤੇ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ ਤੇ ਬੈਲ ਆਈਕਨ ਨੱਪੋ। ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਤੇ ਚਾਨਣ ਪਾਉਣਾ। ਸਭ ਤੋਂ ਪਹਿਲੇ ਤਾਂ ਤੁਹਾਨੂੰ ਚੇਤੇ ਕਰਾਉਣਾ ਹੈ ਵੀ ਅੱਜ 27 ਸਤੰਬਰ ਬਰੋਜ਼ ਜੁਮਾ ਸਵੇਰੇ 9 ਵਜੇ, ਇਹ ਸਵੇਰੇ 9 ਪਾਕਿਸਤਾਨ ਦੇ ਨਹੀਂ, ਸਵੇਰੇ 9 ਜਿਹੜੇ ਮੈਂ ਦੱਸਣ ਡਿਆ ਵੇਲਾ ਇਹ ਨਿਊਯਾਰਕ ਦਾ। ਨਿਊਯਾਰਕ ਦੇ ਵੇਲੇ ਸਵੇਰੇ 9 ਵਜੇ ਅਸੀਂ ਅਕਵਾਮ ਮੁਤੱਹਦਾ ਦੇ ਹੈੱਡਕੁਆਟਰ ਦੇ ਸਾਹਮਣੇ ਮੁਜ਼ਾਹਰਾ ਕਰ ਰਹੇ ਐਨ ਉਸ ਵੇਲੇ ਜਿਸ ਵੇਲੇ ਛੋਟਾ ਲੱਲਣ ਅੰਦਰ ਤਕਰੀਰ ਕਰ ਰਿਹਾ ਹੋਵੇ। ਤੇ ਤੁਸੀਂ ਅਗਰ ਨਿਊਯਾਰਕ 'ਚੋ ਤੇ ਆਲੇ ਦੁਆਲੇ ਹੋ ਕਿਤੇ ਤੇ ਜ਼ਰੂਰ ਤਸ਼ਰੀਫ ਲੈ ਕੇ ਆਓ। ਨਿਊਯਾਰਕ ਦੇ ਵਕਤ ਦੇ ਮੁਤਾਬਕ ਸਵੇਰੇ 9 ਵਜੇ 27 ਸਤੰਬਰ ਜੁਮੇ ਦਾ ਦਿਹਾੜ ਤਸ਼ਰੀਫ ਲਿਆਓ ਤੇ ਉੱਥੇ ਜਿਹੜਾ ਰਲ ਕੇ ਆਵਾਜ਼ ਚੁੱਕੀਏ ਜੋ ਕੁਝ ਇਹਨਾਂ ਨੇ ਪਾਕਿਸਤਾਨ ਦੇ ਵਿੱਚ ਲੋਕਾਂ ਦੀ ਤਬਾਹੀ ਮਚਾਈ। ਦੂਜੀ ਖਬਰ ਇਹ ਹੈ ਕਿ ਸ਼ਹਿਬਾਜ਼ ਸ਼ਰੀਫ ਸਾਹਿਬ ਬੜੇ ਵੱਡੇ ਕਿਸੇ ਇਜਤਮਾ ਨਾਲ ਮੁਲਾਕਾਤ ਕਰਨਾ ਚਾਹੁੰਦੇ ਸਨ, ਕੋਈ 500-700 ਹਜ਼ਾਰ ਪਾਕਿਸਤਾਨੀ ਨਾਲ, ਤਾਂ ਕਿ ਉੱਥੇ ਜਾ ਕੇ ਦੱਸਣ ਵੀ ਓਵਰਸੀਜ਼ ਪਾਕਿਸਤਾਨੀਆਂ 'ਚ ਇਕੱਲਾ ਇਮਰਾਨ ਖਾਨ ਹੀ ਨਹੀਂ, ਅਸੀਂ ਵੀ ਮਕਬੂਲ ਹਾਂ। ਇਹਨਾਂ ਨੂੰ ਇੱਥੋਂ ਵਾਲਿਆਂ ਨੇ ਮਸ਼ਵਰਾ ਦਿੱਤਾ ਵੀ ਇਹ ਕੰਮ ਨਾ ਕਰਿਆ ਜੇ, ਤੁਹਾਡੇ ਨਾਲ ਕਾਜ਼ੀ ਵਾਲੀ ਹੋ ਜਾਣੀ ਹੈ। ਇਸ ਵਜ੍ਹਾ ਤੋਂ ਫਿਰ ਉਹ ਜਿਹੜਾ 5 ਸਿਤਾਰਾ ਹੋਟਲ ਦੇ ਵਿੱਚ ਕੋਈ ਵੱਡਾ ਅਹਿਤਮਾਮ ਕਰਨਾ ਸੀ ਉਹ ਕੈਂਸਲ ਕਰ ਦਿੱਤਾ। ਤੇ ਹੁਣ ਪਾਕਿਸਤਾਨੀ ਕੌਂਸਲੇਟ ਦੇ ਵਿੱਚ 3 ਵਜੇ ਇਹਨਾਂ ਨੇ ਕੋਈ 30-40 ਪਟਵਾਰੀ ਦੋਸਤ ਸੱਦ ਕੇ ਤੇ ਉਹਨਾਂ ਦੇ ਅੱਗੇ ਮੇਰਾ ਮਤਲਬ ਤਕਰੀਰ ਸ਼ਕਰੀਰ ਕਰਨਗੇ, ਤਸਵੀਰਾਂ ਹੋਣਗੀਆਂ, ਦੱਸਣਗੇ ਵੀ ਪਾਕਿਸਤਾਨੀ ਕਿਵੇਂ ਜਨਾਬ ਬੜੇ ਇੱਥੇ ਨਾਲ ਰਲੇ ਖੜੇ ਨੇ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਪਿਛਲੀ ਵਾਰੀ ਕਾਕੜ ਸਾਹਿਬ ਇੱਥੇ ਸਾਡੇ ਜਿਹੜੇ ਕੋਈ ਟੈਕਸੀ ਡਰਾਈਵਰ ਦੋਸਤ ਸਨ ਉਹਨਾਂ ਨੂੰ ਮਿਲ ਕੇ ਤੇ ਉੱਥੇ ਜਾ ਕੇ ਆਖਿਆ ਸੀ ਵੀ ਪਾਕਿਸਤਾਨੀ ਇਨਵੈਸਟਰਾਂ ਨੂੰ ਮਿਲ ਕੇ ਆਇਆ ਮੈਂ ਜਿਨ੍ਹਾਂ ਨੇ ਪਾਕਿਸਤਾਨ ਦੇ ਵਿੱਚ ਇਨਵੈਸਟਮੈਂਟ ਕਰਨੀ ਹੈ। ਬਹਰਹਾਲ ਹੁਣ ਇਹ ਜਿਹੜਾ 3 ਵਜੇ ਪਾਕਿਸਤਾਨੀ ਕੌਂਸਲੇਟ ਦੇ ਵਿੱਚ ਹੋ ਰਿਹਾ ਇਹਨਾਂ ਦਾ ਪ੍ਰੋਗਰਾਮ, ਉਹਦੇ ਵੀ ਸਾਹਮਣੇ ਅਸੀਂ ਇਤਜਾਜ ਕਰਾਂਗੇ ਤੇ ਪਾਕਿਸਤਾਨੀ ਕੌਂਸਲੇਟ ਦੇ ਸਾਹਮਣੇ 3 ਵਜੇ ਸਪਹਿਰ ਉੱਥੇ ਵੀ ਇਤਜਾਜ ਹੋਏਗਾ। ਅਗਰ ਲਾਗੇ ਚਾਗੇ ਹੋ ਤੇ ਉੱਥੇ ਵੀ ਤਸ਼ਰੀਫ ਲਿਆਉਣਾ, ਤੁਹਾਡੇ ਨਾਲ ਮੁਲਾਕਾਤ ਹੋਏਗੀ। ਅੱਛਾ ਜੀ, ਹੁਣ ਚੱਲਦੇ ਹਾਂ ਅੱਜ ਦੀਆਂ ਜਿਹੜੀਆਂ ਰੈਗੂਲਰ ਖਬਰਾਂ ਨੇ ਉਹਨਾਂ ਵਾਲੇ ਪਾਸੇ। ਪਹਿਲੀ ਖਬਰ ਤੇ ਤੁਹਾਨੂੰ ਅੱਜ ਦੀ ਬੇਕਰੀ ਦਾ ਸਾਰੀ ਸੂਰਤ ਹਾਲ ਦੱਸਦੀ ਹੈ ਵੀ ਉੱਥੇ ਤੇ ਕੜਮਾਸ ਮਚ ਗਿਆ ਬੇਕਰੀ ਦੇ ਸਾਹਮਣੇ। ਤੇ ਉੱਥੇ ਤੇ ਬੰਦੇ ਤੇ ਬੰਦਾ ਚੜਿਆ, ਕੋਈ ਸਮਝ ਨਹੀਂ ਆਉਣ ਡਈ ਵੀ ਬਣਨਾ ਕੀ ਹੈ। ਮੈਨੂੰ ਤੇ ਕਿ ਦਰਬਾਰ ਸ਼ਰਬਾਰ ਨਾ ਬਣਾ ਦੇਣ, ਮਤਲਬ ਉਹ ਹੈ ਕਿ ਉੱਥੇ ਕਿਤੇ ਯਾਦਗਾਰ ਨਾ ਬਣਾ ਛੱਡਣ, ਮਤਲਬ ਕਿ ਉੱਥੇ ਜੋ ਕੁਝ ਹੋਇਆ ਉਹਦੀ ਯਾਦਗਾਰ ਲਈ ਕੋਈ ਐਸੀ ਚੀਜ਼ ਨਾ ਤਾਮੀਰ ਕਰ ਦੇਣ ਬੇਕਰੀ ਦੇ ਸਾਹਮਣੇ। ਲੋਕੀ ਜਿਸ ਤਰੀਕੇ ਨਾਲ ਲੋਕੀ ਉੱਥੇ ਆ ਰਹੇ ਨੇ ਹੁਣ ਤੇ ਫੁੱਲ ਰੱਖਣ ਡਏ ਨੇ। ਬਹਰਹਾਲ ਫਿਰ ਪੁਲਿਸ ਪੈ ਗਈ, ਪੁਲਿਸ ਨੇ ਆਖਿਆ ਤੇ ਬੜਾ ਰਸ਼ ਹੈ, ਇਹਨੂੰ ਬੰਦ ਕਰੋ। ਮਤਲਬ ਇਹ ਕੰਮ ਤਾਂ ਚੱਲਦਾ ਰਹੇਗਾ। ਜੇਲ੍ਹ ਦੇ ਵਿੱਚੋਂ ਇਮਰਾਨ ਖਾਨ ਸਾਹਿਬ ਨੇ ਆਖਿਆ ਵੀ ਕਿੱਡੀ ਬੇਸ਼ਰਮੀ ਦੀ ਗੱਲ ਹੈ ਵੀ ਉਹ ਮੁੰਡੇ ਨੇ ਸਿਰਫ ਲਾਨਤ ਦਾ ਲਫ਼ਜ਼ ਆਖਿਆ ਤੇ ਉਹਨੂੰ ਚੁੱਕ ਕੇ ਜੇਲੇ ਪਾ ਦਿੱਤਾ, ਉਹਦੇ ਪੂਰੇ ਖਾਨਦਾਨ ਨੂੰ ਚੁੱਕ ਲਿਆ। ਇਮਰਾਨ ਖਾਨ ਸਾਹਿਬ ਨੇ ਇਹਦੀ ਸ਼ਦੀਦ ਜੇਲ੍ਹ 'ਚੋਂ ਮੁਜ਼ੰਮਤ ਕੀਤੀ, ਜਿਹੜਾ ਉਹਦੇ ਨਾਲ ਜ਼ੁਲਮ ਕੀਤਾ ਬੱਚੇ ਨਾਲ, ਉਹ ਜਿਹੜਾ ਵੀ ਮੁਲਾਜ਼ਮ ਸੀ ਔਰ ਉਹਦੀ ਪੂਰੀ ਟੱਬਰ ਨੂੰ ਚੁੱਕ ਲਿਆ, ਮਾਰ ਕੁਟਾਈ ਕੀਤੀ, ਉਹਦੇ ਉੱਤੇ ਸ਼ਦੀਦ ਉਹਨਾਂ ਨੇ ਇਹਦੀ ਮੁਜ਼ੰਮਤ ਕੀਤੀ ਹੈ ਵੀ ਇਹੋ ਜਿਹਾ ਉਹਨੇ ਕਿਹੜਾ ਕੋਈ ਮੇਰਾ ਮਤਲਬ ਹੈ ਜੁਰਮ ਕਰ ਦਿੱਤਾ ਸੀ ਕਿ ਉਹਦੇ ਪੂਰੇ ਟੱਬਰ ਦੇ ਨਾਲ ਇਹ ਸਾਰਾ ਕੁਝ ਕੀਤਾ ਗਿਆ। ਹੁਣ ਆਉਣੇ ਜੀ ਅਗਲੇ ਪਾਸੇ ਤੁਹਾਡੇ ਸਾਹਮਣੇ ਇੱਕ ਬੜੀ ਇੰਟਰਸਟਿੰਗ ਖਬਰ ਰੱਖਣੇ ਜਿਹੜੀ ਕੱਲ੍ਹ ਤੁਹਾਡੇ ਨਾਲ ਵਾਅਦਾ ਕੀਤਾ ਸੀ। ਉਹ ਹੈਗਾ ਜੀ ਕਿ ਪੀਟੀਆਈ ਤੋਂ ਵੱਧ ਫੇਕ ਨਿਊਜ਼ ਫੈਲਾਉਣ ਵਾਲੀ ਹੋਰ ਕੋਈ ਪਾਰਟੀ ਨਹੀਂ। ਹਾਂਜੀ, ਇਹ ਆਂਦੇ ਨੇ ਉਮਰ ਚੀਮਾ ਆਖ ਦੇਣ ਲੱਗਾ ਸਾਂ, ਵੈਸੇ ਚੇ ਨਾਲ ਹੀ ਚੀਮਾ ਹੁੰਦਾ। ਇਹ ਪੀਟੀਆਈ ਸੇ ਫੇਕ ਨਿਊਜ਼ ਫੈਲਾने में कोई आगे नहीं, उमर चीमा साहब ने किया। ਇਹ ਜਿਹੜੇ ਚੇਨ ਚੀਮਾ ਸਾਹਿਬ ਨੇ ਜੀ, ਇਹ ਬੜੇ ਇੰਟਰਸਟਿੰਗ ਆਦਮੀ ਨੇ। ਸਭ ਤੋਂ ਪਹਿਲਾਂ ਤਾਂ ਮੈਂ ਦੱਸਾਂ, ਇਹਨਾਂ ਨੂੰ ਚੁੱਕਿਆ ਗਿਆ, ਏਜੰਸੀਆਂ ਨੇ ਚੁੱਕਿਆ, ਇਹਨਾਂ ਦੇ ਭਰਵੱਟੇ ਮੁੰਨ ਦਿੱਤੇ, ਇਹਨਾਂ ਨੂੰ ਮਾਰਿਆ ਕੁੱਟਿਆ। ਅੱਛਾ, ਹੁਣ ਜਿਹੜਾ ਵੀ ਕੋਈ ਜ਼ੀ ਸ਼ਊਰ ਆਦਮੀ ਹੈ, ਗੈਰਤਮੰਦ ਬੰਦਾ ਹੈ, ਜਿਹਦੀ ਕੋਈ ਟ੍ਰੇਨਿੰਗ ਪਰਵਰਿਸ਼ ਅੱਛੀ ਹੋਈ, ਉਹ ਜ਼ਾਹਿਰ ਹੈ ਇਹਨਾਂ ਦੇ ਨਾਲ ਖਲੋਏਗਾ ਉਸ ਕੰਮ ਦੇ ਉੱਤੇ। ਭਾਵੇਂ ਉਹਦੀ ਇਹਨਾਂ ਦੇ ਨਾਲ ਮੁਖਾਲਫਤ ਹੈ, ਸਹਾਫਤੀ ਮੁਖਾਲਫਤ ਹੈ, ਸਿਆਸੀ ਮੁਖਾਲਫਤ ਹੈ, ਕੋਈ ਬੇਸ਼ਰਮ ਹੀ ਹੋਏਗਾ ਜਿਹੜਾ ਇਹਨਾਂ ਦੇ ਨਾਲ ਨਾ ਖਲੋਏਗਾ ਉਸ ਗੱਲ ਦੇ ਉੱਤੇ। ਇਹਨਾਂ ਨੇ ਫਿਰ ਇੱਕ ਰਿਪੋਰਟ ਵੀ ਬਣੀ, ਇਹਨਾਂ ਨੇ ਕਿਹਾ ਕਿ ਮੇਰੀ ਇੱਜ਼ਤ ਲੁੱਟੀ ਗਈ। ਮੈਂ ਬਸ ਇੰਨੀ ਗੱਲ ਹੀ ਕਰਾਂਗਾ। ਇਹਨਾਂ ਨੇ ਇਹ ਗੱਲ ਕਹੀ ਕਿ ਮੇਰੀ ਇੱਜ਼ਤ ਲੁੱਟੀ ਗਈ, ਔਰ ਇਹਨਾਂ ਨੇ ਬੈਨ ਅਲ-ਅਕਵਾਮੀ ਫੋਰਮਸ ਦੇ ਉੱਤੇ ਜਾ ਕੇ ਵੀ ਕਿਹਾ ਕਿ ਮੇਰੇ ਨਾਲ ਐਸਾ ਜਿਨਸੀ ਅਮਲ ਹੋਇਆ ਜਿਹਦੇ ਨਾਲ ਮੇਰੀ ਇੱਜ਼ਤ ਲੁੱਟੀ ਗਈ। ਔਰ ਬੈਨ ਅਲ-ਅਕਵਾਮੀ ਫੋਰਮਸ ਨੇ ਵੀ ਇਹਨਾਂ ਦੇ ਉਸ ਜੋ ਵੀ ਇਹਨਾਂ ਦੀ ਗੱਲ ਸੀ ਉਹਦੇ ਉੱਤੇ ਇਹਨਾਂ ਦਾ ਸਾਥ ਦਿੱਤਾ। ਅਸੀਂ ਵੀ ਇਹਨਾਂ ਦੇ ਨਾਲ ਖਲੋਤੇ ਸਾਰੇ। ਔਰ ਹੈਰਾਨੀ ਦੀ ਮੈਨੂੰ ਗੱਲ ਇਹ ਹੈ ਕਿ ਜਦੋਂ ਕੋਈ ਬੰਦੇ ਨੂੰ ਪਾਕਿਸਤਾਨ 'ਚ ਏਜੰਸੀਆਂ ਚੁੱਕਦੀਆਂ ਨੇ, ਉਹਨੂੰ ਮਾਰਦੀਆਂ ਕੁੱਟਦੀਆਂ ਨੇ, ਇਨਕਲੂਡਿੰਗ ਮੀ, ਇਹ ਬੰਦਾ ਟਵਿੱਟਰ 'ਤੇ ਉਹਨਾਂ ਦੀਆਂ ਤਸਵੀਰਾਂ ਲਾ ਕੇ ਉਹਨਾਂ ਦਾ ਮਜ਼ਾਕ ਉਡਾਉਂਦਾ ਹੈ। ਮੈਂ ਇਹੋ ਜਿਹਾ ਬੇਸ਼ਰਮ ਬੰਦਾ ਨਹੀਂ ਵੇਖਿਆ। ਇਹ ਪਹਿਲਾਂ ਮੈਂ ਜਨਾਬ ਦਾ ਤਾਰਫ ਕਰਵਾਇਆ, ਖਬਰ ਮੈਂ ਬਾਅਦ ਦੇ ਦਿਆਂਗਾ ਵੀ ਜਨਾਬ ਐਡੇ ਬੇਸ਼ਰਮ ਨੇ ਕਿ ਜੋ ਆਪਣੇ ਨਾਲ ਹੋਇਆ ਉਹ ਹੀ ਕੰਮ ਜਦੋਂ ਕਿਸੇ ਹੋਰ ਨਾਲ ਹੁੰਦਾ ਵੀ ਉਹਨੂੰ ਮਾਰ ਕੁੱਟ ਪੈਂਦੀ ਹੈ। ਤੇ ਆਪਣੇ ਨਾਲ ਤੇ ਹਾਲਾਂਕਿ ਬਹੁਤ ਜ਼ਿਆਦਾ ਇਹਨਾਂ ਦੇ ਨਾਲ ਧੱਕਾ ਜ਼ੁਲਮ ਹੋਇਆ ਸੀ, ਇਹਨਾਂ ਦੱਸਿਆ ਵੀ ਸੀ, ਔਰ ਅਸੀਂ ਨਾਲ ਖਲੋਤੇ ਇਹਨਾਂ ਦੇ। ਔਰ ਮੈਂ ਕਦੀ ਵੀ ਇਹਨਾਂ ਨਾਲ ਮੇਰੀ ਕਿੰਨੀ ਵੀ ਮੁਖਾਲਫਤ ਹੋ ਜਾਏ, ਮੈਂ ਕਦੇ ਇਹਨਾਂ ਦੇ ਉੱਤੇ ਉਹ ਜਿਹੜਾ ਜ਼ੁਲਮ ਹੋਇਆ ਉਹਦੇ 'ਤੇ ਇਹਨਾਂ ਦਾ ਤਮਸਖਰ ਨਹੀਂ ਉਡਾ ਸਕਦਾ। ਬੜ ਐਡੇ ਕੋ ਬੇਸ਼ਰਮ ਨੇ
ਚੇਨਲ ਚੀਮਾ ਸਾਹਿਬ ਕਿ ਇਹ ਲੋਕਾਂ ਦਾ ਉਹਦੇ 'ਤੇ ਵੀ ਮਜ਼ਾਕ ਉਡਾਉਂਦੇ ਨੇ। ਸਮਝ ਨਹੀਂ ਹੋਈ ਕਿ ਮਤਲਬ ਮੈਂ ਇਸ ਤਰ੍ਹਾਂ ਹੀ ਸਮਝ ਲਓ ਨਾ ਕਿ ਕਿਸੇ ਬੰਦੇ ਦਾ ਕੋਈ ਵੀ ਨੁਕਸਾਨ ਹੋਇਆ ਹੋਵੇ, ਉਹਦਾ ਕੋਈ ਮੇਰਾ ਮਤਲਬ ਮਾਂ ਪਿਓ ਚਲਾ ਜਾਏ ਦੁਨੀਆ ਤੋਂ, ਅਤੇ ਕਿਸੇ ਹੋਰ ਦਾ ਮਾਂ ਪਿਓ ਜਾਏ ਤਾਂ ਉਹਦਾ ਮਜ਼ਾਕ ਤਾਂ ਨਹੀਂ ਉਡਾਏਗਾ। ਜਾਂ ਕਿਸੇ ਦਾ ਕੋਈ ਬੱਚਾ, ਉਹਦੇ ਨਾਲ ਕੋਈ ਹਾਦਸਾ ਹੋ ਜਾਏ, ਕਿਸੇ ਹੋਰ ਦਾ ਬੱਚਾ, ਉਹਨੂੰ ਤਾਂ ਉਸ ਗਮ ਦਾ ਪਤਾ ਹੋਏਗਾ, ਤਕਲੀਫ ਦਾ ਪਤਾ ਹੋਏਗਾ, ਉਹ ਤਾਂ ਸੈਂਸਿਟਿਵ ਹੋਏਗਾ। ਪਰ ਇਹ ਕੋਈ ਵਾਦੀ ਚੇਨਲ ਚੀਮਾ ਸਾਹਿਬ ਜੰਮੇ ਨੇ ਵੈਸੇ ਜੱਟਾਂ ਨੇ, ਕਿ ਵੈਸੇ ਬੰਦੇ ਨੂੰ ਆਪਣੀ ਕੌਮ 'ਤੇ ਫਖਰ ਤਾਂ ਹੋਣਾ ਚਾਹੀਦਾ, ਪਰ ਚੀਮਾ ਸਾਹਿਬ ਨੂੰ ਅਤੇ ਬਾਜਵਾ ਸਾਹਿਬ ਨੂੰ ਵੇਖਣ ਤੋਂ ਬਾਅਦ ਕਾਫੀ ਸਾਰਾ ਬੰਦੇ ਨੂੰ ਆਸਰਾ ਹੋ ਜਾਂਦਾ ਵੀ ਅੱਲਾ ਜਿਹੜਾ ਹੈ ਨਾ ਜਿਸ ਕੌਮ ਨੂੰ ਮਰਜ਼ੀ ਸਜ਼ਾ ਦੇ ਦੇ ਅਤੇ ਜਿਹੋ ਜਿਹੀ ਮਰਜ਼ੀ ਦੇ ਦੇ। ਬਹਰਹਾਲ ਇਹਨਾਂ ਨੇ ਕਿਹਾ ਜੀ ਕਿ PTI ਤੋਂ ਜ਼ਿਆਦਾ ਫੇਕ ਨਿਊਜ਼ ਫੈਲਾਉਣ ਵਾਲੀ ਕੋਈ ਪਾਰਟੀ ਨੂੰ ਤੁਹਾਡੇ ਸਾਹਮਣੇ ਜ਼ਰਾ ਰੱਖਨੇ ਕਿ ਪਾਕਿਸਤਾਨ ਦੀ ਜਿਹੜੀ 74, 75, 76, 77 ਜਿੰਨੇ ਸਾਲ ਦੀ ਵੀ ਤਾਰੀਖ ਤੁਸੀਂ ਇਸ ਵੇਲੇ ਕਹਿ ਲਓ, ਜ਼ਾਹਿਰ ਹੈ ਬਣੇ ਦੀ ਮੈਂ ਗੱਲ ਨਹੀਂ ਕਰ ਦਿਆ, ਤਾਰੀਖ ਦੀ ਮੈਂ ਗੱਲ ਕਰਨ ਡਿਆ, ਸਾਫਤੀ ਤਾਰੀਖ ਜਦੋਂ ਤੋਂ ਇਹ ਕੇਸ ਸ਼ੇਸ ਹੋਣੇ ਸ਼ੁਰੂ ਹੋਏ ਨੇ, ਉਹ 70 ਹੋ ਗਏ ਹੋਣਗੇ। 72 ਸਾਲਾਂ ਤੋਂ ਕੋਈ ਪਹਿਲਾ ਕੇਸ, ਹੁਣ ਮੈਨੂੰ ਨਹੀਂ ਪਤਾ, ਪਹਿਲੇ ਸਾਲ ਹੀ ਹੋ ਗਿਆ ਸੀ ਜਦੋਂ ਦੇ ਵੀ ਕੇਸ ਸਾਫੀਆਂ ਤੇ ਝੂਠ ਫੈਲਾਉਣ ਦੇ ਹੁੰਦੇ ਨੇ, ਉਹਨਾਂ ਦੇ ਵਿੱਚੋਂ ਜਿਹੜਾ ਚੋਟੀ ਦਾ ਸਾਫੀ ਹੈ ਨਾ, ਵੱਡਾ ਸਾਫੀ, ਉਹ ਸ਼ਾਇਦ ਇੱਕ ਹੀ ਹੋਵੇ, ਸ਼ਾਇਦ ਮੇਰਾ ਖਿਆਲ ਉਹ ਇਹੀ ਹੋਵੇ ਜਿਹਨਾਂ ਨਾਮੀ ਗ੍ਰਾਮੀ ਹੈ, ਜਿਹਨੂੰ ਝੂਠ ਬੋਲਣ ਤੇ ਆਲਾ ਅਦਾਲਤ ਨੇ ਸਜ਼ਾ ਦਿੱਤੀ ਹੈ। ਇਹ ਜਨਾਬ ਨੇ ਝੂਠੀ ਖਬਰ ਫੈਲਾਈ ਸੀ, ਫੇਕ ਨਿਊਜ਼, ਤੇ ਉਹਦੇ ਉੱਤੇ ਇਹਨਾਂ ਨੂੰ ਬਾਕਾਇਦਾ ਇਹਨਾਂ ਦੇ ਉੱਤੇ ਜੁਰਮਾਨੇ ਦੀ ਸਜ਼ਾ ਕੀਤੀ ਸੀ, ਔਰ ਇਹਨਾਂ ਨੂੰ ਇਹ ਕਿਹਾ ਸੀ ਵੀ 10 ਲੱਖ ਰੁਪਈਆ ਜੁਰਮਾਨਾ ਜਮ੍ਹਾਂ ਕਰਾਓ ਤੇ ਮਾਫੀ ਵੀ ਮੰਗੋ। ਤੇ ਇਹ ਭਾਈਜਾਨ ਮੇਰਾ ਖਿਆਲ ਅਵਾਰਡ ਯਾਫਤਾ ਜਿਹੜੇ ਝੂਠੇ ਸਹਾਫੀ ਨੇ ਨਾ, ਉਹ ਉਮਰ ਚੀਮਾ ਸਾਹਿਬ ਹੀ ਨੇ ਪੂਰੇ ਪਾਕਿਸਤਾਨ ਦੇ ਵਿੱਚ, ਔਰ ਹਜੇ ਵੀ ਬੇਤਰਤੀਬੀਆਂ ਹੀ ਝੂਠੀਆਂ ਖਬਰਾਂ ਦਿੰਦੇ ਨੇ। ਲੇਕਿਨ ਪਾਕਿਸਤਾਨ ਦੇ ਵਿੱਚ ਇੱਕ ਮੇਰਾ ਖਿਆਲ ਰਿਵਾਜ ਹੈ ਵੀ ਜਿਹੜਾ ਬੰਦਾ ਜੋ ਆਪ ਹੈ ਨਾ, ਉਹਨੇ ਦੂਜੇ ਬੰਦੇ ਨੂੰ ਉਹ ਜ਼ਰੂਰ ਕਹਿਣਾ। ਅੱਛਾ, ਅਗਲੀ ਖਬਰ ਸੁਣ ਲਓ। ਇੱਕ ਬੀਬੀ ਇਹਦੀ ਅਸੀਂ ਸਪੋਰਟ ਕੀਤੀ, ਖਾਤੂਨ ਹੋਣ ਦੇ ਨਾਤੇ ਪਹਿਲਾਂ ਵੀ ਇਹਨਾਂ ਦਾ ਇਹਤਰਾਮ ਕੀਤਾ, ਇੱਜ਼ਤ ਕੀਤੀ, ਗਾਂ ਵੀ ਕਰਾਂਗੇ, ਲੇਕਿਨ ਜ਼ਰਾ ਚੈੱਕ ਕਰੋ ਇਹਨਾਂ ਦੀ ਜ਼ੁਬਾਨ ਔਰ ਇਹਨਾਂ ਦਾ ਕਲਾਮ ਚੈੱਕ ਕਰੋ। ਮੈਂ ਵਾਅਦਾ ਇਹ ਕੀਤਾ ਕਿ ਉਹ ਜਿਹੜਾ ਮੁੰਡਾ ਬੇਕਰੀ ਵਾਲਾ ਹੈ, ਉਹਨੂੰ ਇਹਨਾਂ ਨੇ ਅਗਰ ਮਾਰਿਆ ਕੁੱਟਿਆ, ਅਸੀਂ ਕੋਸ਼ਿਸ਼ ਵੀ ਕਰ ਰਹੇ ਹਾਂ, ਬਲਕਿ ਮੈਂ ਇਸ ਵੀਲਾਗ ਦੇ ਤਹਿਤ ਤੁਹਾਨੂੰ ਕਹਾਂਗਾ ਵੀ ਕਿ ਇਹ ਤਸਵੀਰ ਵੀ ਵਿਖਾ ਰਿਹਾ ਅਤੇ ਮੈਂ ਇਹਨਾਂ ਦਾ ਨੰਬਰ ਕੌਮੈਂਟ ਸੈਕਸ਼ਨ ਦੇ ਵਿੱਚ ਛੱਡ ਰਿਹਾ। ਜਿਹੜਾ ਇਸ ਵੀਲਾਗ ਦਾ ਕੌਮੈਂਟ ਸੈਕਸ਼ਨ ਹੈ ਨਾ, ਉਹਦੇ 'ਚ ਇਹਨਾਂ ਦਾ ਨੰਬਰ ਛੱਡ ਰਿਹਾ। ਇਹ ਤੂਰੀ ਸਾਹਿਬ ਸਾਡੇ ILF ਦੇ ਬੜੇ ਹੀ ਤਗੜੇ ਵਕੀਲ ਨੇ, ਔਰ ਬੜੇ ਹੀ ਇਮਰਾਨ ਖਾਨ ਦੇ ਜਾਂਬਾਜ਼ ਕਿਸਮ ਦੇ ਇਹ ਟਾਈਗਰ ਨੇ, ਔਰ ਮੇਰੇ ਸੱਜਣ ਵੀ ਨੇ। ਇਹਨਾਂ ਨੂੰ ਤੁਸੀਂ ਜਿਹੜਾ ਹੈ ਨਾ ਜੀ, ਅਗਰ ਇਸ ਬੱਚੇ ਦੇ ਬਾਰੇ ਅਸੀਂ ਤਾਂ ਕੋਸ਼ਿਸ਼ ਕੀਤੀ ਹੈ, ਜਿਹੜਾ ਮੁਲਾਜ਼ਮ ਸੀ ਬੇਕਰੀ ਕੇ, ਸਾਨੂੰ ਕੋ ਪਤਾ ਲੱਗੇ, ਲੇਕਿਨ ਹਜੇ ਤੱਕ ਉਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਨਹੀਂ ਮਿਲ ਰਹੀ, ਕਿਉਂਕਿ ਉਹ ਏਜੰਸੀਆਂ ਵਗੈਰਾ ਨੇ ਸ਼ਾਇਦ ਚੁੱਕ ਲਿਆ, ਔਰ ਉਹ ਵਿਚਾਰੇ ਡਰੇ ਨੇ ਘਰ ਵਾਲੇ ਵੀ। ਤੇ ਅਗਰ ਤੁਹਾਨੂੰ ਮਾਲੂਮ ਹੈ ਤਾਂ ਇਹਦੇ ਨਾਲ ਸਾਡਾ ਜ਼ਰੂਰ ਰਾਬਤਾ ਕਰਾਓ, ਤਾਂ ਕਿ ਇਹਨੂੰ ਜਿਸ ਕਿਸਮ ਦੀ ਵੀ ਇਸ ਮੁਲਾਜ਼ਮ ਨੂੰ ਸਪੋਰਟ ਦੀ ਲੋੜ ਹੋਵੇ ਅਸੀਂ ਦਈਏ। ਵਕਲਾ ਚਾਹੀਦੇ ਹੁਣ ਤਦ, ਅਗਰ ਨੌਕਰੀ ਚਾਹੀਦੀ ਹੋਵੇ ਤਾਂ ਤਦ ਬੰਦੋਬਸਤ ਕਰੀਏ। ਤੇ ਇਹ ਜਨਾਬ ਇਹਨਾਂ ਦਾ ਨੰਬਰ ਤੂਰੀ ਸਾਹਿਬ ਦਾ ਮੈਂ ਛੱਡ ਰਿਹਾ ਕੌਮੈਂਟਸ ਦੇ ਵਿੱਚ, ਇਹ ਸਾਡੇ ਨਾਲ ਜ਼ਰੂਰ ਰਾਬਤਾ ਕਰੋ। ਅਗਰ ਐਵੇਂ ਹੁਣ ਰਾਬਤਾ ਨਾ ਕਰਨਾ, ਤੂਰੀ ਸਾਹਿਬ ਦਾ ਨੰਬਰ ਜਾਮ ਨਾ ਕਰ ਦੇਣਾ। ਕਹਿਣ ਦਾ ਮਤਲਬ ਹੈ ਕਿ ਅਗਰ ਤੁਹਾਨੂੰ ਪਤਾ ਹੋਵੇ ਕਿ ਇਹ ਨੌਜਵਾਨ ਦੇ ਬਾਰੇ ਪਤਾ ਹੋਵੇ ਜਾਂ ਇਹਦੇ ਨਾਲ ਸਾਡਾ ਰਾਬਤਾ ਕਰਵਾ ਸਕਦੇ ਹੋ ਤਾਂ ਜ਼ਰੂਰ ਕਰਾਓ। ਬਹਰਹਾਲ ਹੁਣ ਵਾਪਸ ਆਨੇ, ਇਹ ਮੈਂ ਸਿਰਫ ਇੰਨਾ ਕਿਹਾ, ਇਹ ਤੁਹਾਨੂੰ ਟਵੀਟ ਦਿਖਾ ਦਿੱਤਾ ਹੈ ਕਿ ਇਹਨੂੰ ਫਾਰਗ ਕੀਤਾ ਤੇ ਅਸੀਂ ਇਹਦੀ ਨੌਕਰੀ ਦਾ ਬੰਦੋਬਸਤ ਵੀ ਕਰਾਂਗੇ ਔਰ ਇਹਨੂੰ ਕਾਨੂੰਨੀ ਮਦਦ ਵੀ ਫਰਾਹਮ ਕਰਾਂਗੇ। ਉਹਦੇ ਉੱਤੇ ਇਹ ਅਮਰੀਨ ਫਾਤਮਾ ਸਾਹਿਬਾ ਇੱਕ ਜਰਨਲਿਸਟ ਨੇ, ਇਹਨਾਂ ਨੇ ਇਹ ਜਿਹੜੇ ਅਲਫਾਜ਼ ਇਸਤੇਮਾਲ ਕੀਤੇ ਨੇ, ਉਹ ਤੁਸੀਂ, ਮੇਰਾ ਨਹੀਂ ਖਿਆਲ ਕਿ ਮੈਨੂੰ ਬੋਲਣੇ ਚਾਹੀਦੇ ਨੇ, ਉਹ ਤੁਸੀਂ ਪੜ੍ਹ ਲਓ। ਅਤੇ ਹੁਣ ਤੁਹਾਡੇ ਸਾਹਮਣੇ ਇਹਨਾਂ ਦਾ ਇੱਕ ਹੋਰ ਟਵੀਟ ਰੱਖਨੇ। ਇੱਕ ਦਿਨ ਪਹਿਲਾਂ ਇਹ ਬਿਲਾਵਲ ਭੁੱਟੋ ਸਾਹਿਬ ਨੇ, ਪਹਿਲਾਂ ਚੇਤੇ ਕਰੋ, ਉਹ ਉਂਗਲੀ ਤੇ ਬਾਂਹ ਵਾਲੀ ਗੱਲ ਕੀਤੀ ਸੀ। ਮੈਂ ਇੰਨੀ ਕਰਾਂਗਾ ਕਿਉਂਕਿ ਮਾਵਾਂ ਵੀ ਵੇਖਦੀਆਂ ਨੇ ਸਾਡੀਆਂ ਟਵੀਟ, ਅਤੇ ਉਂਗਲੀ ਤੇ ਬਾਂਹ ਦੀ ਜਿਸ ਵੇਲੇ ਗੱਲ ਕੀਤੀ ਸੀ ਤੇ ਪਹਿਲਾਂ ਤਾਂ ਬਹੁਤ ਜ਼ਿਆਦਾ ਉਹਨੂੰ ਸਰਾਹਿਆ ਸ਼ਮਾ ਜਨੇਜੋ ਸਾਹਿਬਾ ਨੇ। ਉਹ ਜਿਹੜੀਆਂ ਸ਼ਮਾ ਜਨੇਜੋ ਸਾਹਿਬਾ ਨੇ, ਉਹਨਾਂ ਨੂੰ ਪਤਾ ਹੀ ਹੈ ਤੁਹਾਨੂੰ ਵੀ ਸਤਾਰਾ ਹੈ ਹੁਸਨੇ ਕਾਰਕਰਦਗੀ, ਪਤਾ ਨਹੀਂ ਤਮਗਾ ਹੈ ਹੁਸਨੇ ਕਾਰਕਰਦਗੀ ਦਿੱਤਾ ਹੈ। ਅਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਹੀ ਸੋ ਕਿਊਟ, ਲਵ ਯੂ ਬਿਲਾਵਲ। ਅਤੇ ਇਹਨਾਂ ਨੂੰ ਵੀ ਉਹਦੇ ਨਾਲ ਬੜਾ ਹੀ, ਆਪਣੇ ਭਰਾ ਨਾਲ ਜਾਂ ਆਪਣੇ ਲੀਡਰ ਨਾਲ ਬੜਾ ਹੀ ਪਿਆਰ ਹੋਇਆ ਇਸ ਬੀਬੀ ਨੂੰ ਵੀ। ਅਤੇ ਇਹਨਾਂ ਨੂੰ ਵੀ ਜਿਹੜਾ ਨਾ ਜਨਾਬ, ਉਹ ਬਾਂਹ ਵਾਲੀ ਅਤੇ ਉਂਗਲ ਵਾਲੀ ਜਿਹੜੀ ਉਹਨੇ ਗਾਲ ਕੱਢੀ ਹੈ, ਉਹਦੇ ਉੱਤੇ ਬੜਾ ਹੀ ਇਹ ਉਹਦੇ ਉੱਤੇ ਲੋਟ ਜਾ ਰਹੀਆਂ ਨੇ ਦੋਵੇਂ ਬੀਬੀਆਂ। ਇੱਕ ਪਾਸੇ ਇਹ ਵੇਖੋ, ਦੂਜੇ ਪਾਸੇ ਅਸੀਂ ਸਿਰਫ ਇੰਨੀ ਜਸਾਰਤ ਕੀਤੀ ਹੈ ਵੀ ਆਖੀਏ ਵੀ ਜਿਹੜਾ ਉਹ ਮੁੰਡਾ, ਉਹਨੂੰ ਏਜੰਸੀਆਂ ਨੇ ਚੁੱਕ ਲਿਆ, ਉਹਦੇ ਘਰ ਵਾਲਿਆਂ ਨੇ ਚੁੱਕ ਲਿਆ, ਉਹਦੇ ਨਾਲ ਜ਼ੁਲਮ ਹੋ ਰਿਹਾ ਅਤੇ ਅਸੀਂ ਉਹਦੀ ਮਦਦ ਕਰਾਂਗੇ। ਜ਼ੁਬਾਨ ਵੇਖੋ। ਖੈਰ ਚਲੋ ਅੱਗੇ ਚੱਲਨੇ, ਅੱਜ ਲੰਮੇ ਹੋ ਗਏ ਕੰਮ, ਅਗਲੀਆਂ ਖਬਰਾਂ ਵਾਲੇ ਪਾਸੇ ਚਲੀਏ। ਅੱਛਾ ਜੀ, ਮਰੀਮ ਸਾਹਿਬਾ ਨੇ ਕਿਹਾ ਵੀ ਮੇਰੇ ਕੋਲ ਸਿਫਾਰਿਸ਼ਾਂ ਬੜੀਆਂ ਆਉਂਦੀਆਂ ਪਰ ਮੈਂ ਸੁਣਦੀ ਨਹੀਂ। ਮੈਂ ਸਵੇਰੇ 9 ਵਜੇ ਤੋਂ 12 ਵਜੇ ਤੱਕ ਰਾਤੀ ਕੰਮ ਕਰਨੀ ਹੈ ਅਤੇ ਮੇਰੇ ਕੋਲ ਸਿਫਾਰਿਸ਼ਾਂ ਬਹੁਤ ਆਉਂਦੀਆਂ ਨੇ ਪਰ ਮੈਂ ਸੁਣਦੀ ਕੋਈ ਨਹੀਂ। MNA MPA ਸਿਫਾਰਿਸ਼ਾਂ ਲੈ ਕੇ ਆਉਂਦੇ ਨੇ। ਭਾਜੀ ਭਲਾ ਜੇ ਤੂੰ ਨਾ ਸੁਣੇ ਤੇ ਤੇਰਾ ਕੰਮ ਕਿਵੇਂ ਚੱਲੇ? ਮੈਨੂੰ ਦੱਸ, ਆਪ ਵੀ 30 ਸੀਟਾਂ ਦੇ ਨਾਲ ਪੰਜਾਬ ਦੀ ਚੀਫ ਮਿਨਿਸਟਰ ਕਿਵੇਂ ਬਵੇਂ? ਸਿਫਾਰਿਸ਼ਾਂ ਤੈਨੂੰ ਸਾਰਾ ਦਿਨ ਮੰਨਣੀਆਂ ਆਉਂਦੀਆਂ ਨੇ। ਹੁਣ ਜੇ ਚਾਹਵੇਂ ਤਾਂ ਅਸੀਂ ਦੱਸ ਸਕਦੇ ਹਾਂ ਵੀ ਕਿਹੜੀ ਕਿਹੜੀ ਤਾਇਨਾਤੀ ਥੱਲਿਓਂ ਚਪੜਾਸੀ ਤੋਂ ਲੈ ਕੇ ਤੇ ਉੱਤੇ ਤੱਕ ਸਿਫਾਰਿਸ਼ਾਂ ਨਾਲ ਹੋ ਰਹੀ ਹੈ। ਅਤੇ ਸਿਫਾਰਿਸ਼ਾਂ ਹੀ ਤਾਂ ਬਾਜੀ ਸਾਰਾ ਦਿਨ ਸੁਣਦੀ, ਔਰ ਭੈਣ ਮੇਰੀ ਤੇਰਾ ਕੀ ਕੰਮ ਹੈ? ਜਿਵੇਂ ਪਰਚੀਆਂ 'ਚ ਬੂਟੀ ਲਾਉਂਦੀ ਹੁੰਦੀ ਸੀ,
ਬਈ ਨਕਲ ਮਾਰ ਕੇ ਲਿਖਦੀ ਸਾਂ ਪਰਚਿਆਂ 'ਚ, ਤੇ ਵਜ਼ੀਰ ਆਲਾ ਬਣ ਕੇ ਟਿਕਟੌਕ ਬਣਾਉਣੀ ਹੈ ਜਾਂ ਸਿਫਾਰਸ਼ਾਂ ਮੰਨਦੀ ਹੈ। ਬਹਰਹਾਲ ਬਾਜੀ ਨੇ ਆਖਿਆ ਵੀ ਮੈਂ ਸਵੇਰੇ 9 ਵਜੇ ਤੱਕ 9 ਵਜੇ ਤੋਂ ਸ਼ੁਰੂ ਹੋ ਜਾਂਦੀ ਹੈ ਅਤੇ ਰਾਤ 12 ਵਜੇ ਤੱਕ ਕੰਮ ਕਰਨੀ ਹੈ। ਬਾਜੀ ਥੋੜ੍ਹਾ ਸੌਂ ਲਿਆ ਕਰ, ਬੁੱਢੀ ਹੋ ਜਾਏਗੀ ਭੈਣ ਮੇਰੀਏ, ਵੇਲੇ ਤੋਂ ਪਹਿਲਾਂ ਬੁੱਢੀ ਹੋ ਜਾਏਗੀ। ਮੇਰਾ ਮਤਲਬ ਕਿਹੜੀਆਂ ਕੰਮਾਂ 'ਚ ਪਈ ਹੈ ਤੂੰ, ਹਜੇ ਜਵਾਨ ਜਹਾਨ ਹੈ, ਅਤੇ ਨਾ ਇੰਨਾ ਲੰਮਾ ਕੰਮ ਨਾ ਕਰਿਆ ਕਰ ਮੇਰੀ ਭੈਣ। ਉਹਦੀ ਵਜ੍ਹਾ ਵੀ ਜਿੰਨਾ ਤੂੰ ਕੰਮ ਕਰਨਾ ਹੈ ਓਨਾ ਹੀ ਸਾਨੂੰ ਕੰਮ ਪਾ ਦੇਣਾ, ਪਾ ਕੇ ਸਾਨੂੰ ਓਨਾ ਹੀ ਨੁਕਸਾਨ ਕਰਨਾ, ਅਤੇ ਤੂੰ ਘਰ ਰਿਹਾ ਕਰ। ਮੇਰਾ ਮਤਲਬ ਘੱਟ ਕੰਮ ਕਰਿਆ ਕਰ, ਕਿਸੇ ਵੇਲੇ ਭਾ ਸਫਦਰ ਦਾ ਵੀ ਹਾਲ ਪੁੱਛ ਲਿਆ ਕਰ। ਜੇ 9 ਤੋਂ 12 ਕੰਮ ਕਰਨੀ ਹੈ ਮੈਨੂੰ ਦੱਸ। ਵੀ ਇਮਰਾਨ ਖਾਨ ਕੰਮ ਕਰਦਾ ਸੀ, ਸਵੇਰੇ 7-8 ਵਜੇ ਆਉਂਦਾ, ਆਪਣਾ ਸਵੇਰੇ 10 ਵਜੇ ਦਫ਼ਤਰ ਆਉਂਦਾ ਸੀ, ਸ਼ਾਮੀ 7-8 ਵਜੇ ਚਲਾ ਜਾਂਦਾ ਸੀ, ਅਤੇ ਉਹ ਉਸ ਤੋਂ ਬਾਅਦ ਘਰ ਕੋਈ ਮੀਟਿੰਗ ਇੰਪੋਰਟੈਂਟ ਹੁੰਦੀ ਸੀ, ਕਰ ਲਿਆ, ਅਤੇ ਆਪਣੀ ਬੇਗਮ ਨੂੰ ਵਕਤ ਦਿੰਦੇ ਸਨ। ਅਤੇ ਭੈਣ ਮੇਰੀ ਉਹ ਭਾ ਸਫਦਰ ਦਾ ਵੀ ਸੋਚ ਕੁਝ, ਉਹ ਵੀ ਜਿਉਂਦਾ ਹੈ। ਮੇਰਾ ਮਤਲਬ ਉਹਨੂੰ ਕਿਸੇ ਫਰੇਮ 'ਚ ਚੁਣਾ ਕੇ ਤਾਂ ਨਹੀਂ ਅਸੀਂ ਦੀਵਾਰ 'ਤੇ ਲਾ ਦਿੱਤਾ ਨਾ, ਉਹ ਪ੍ਰਾਹੁਣਾ ਸਾਡਾ ਜਿਉਂਦਾ ਭੈਣ ਮੇਰੀ ਹੈ। ਫਿਰ ਅਯਾਣੇ ਨੇ ਤੇਰੇ, ਫਿਰ ਤੂੰ ਹੁਣ ਨਾਨੀ ਵੀ ਹੈ, ਅਤੇ ਅੱਲਾ ਕਰੇ ਸਫਦਰ ਦਾ ਵਿਆਹ ਕੀਤਾ ਸੀ, ਦਾਦੀ ਵੀ ਬਣ ਜਾਣਾ ਸੀ, ਚਲੋ ਨਹੀਂ ਚੱਲਿਆ, ਫਿਰ ਅੱਲਾ ਉਹਦਾ ਵਿਆਹ ਕਰੇਗਾ। ਲੇਕਿਨ ਕਹਿਣ ਦਾ ਮਤਲਬ ਹੈ ਕੋਈ ਅਯਾਣਿਆਂ ਨੂੰ ਵਕਤ ਦੇ, ਕੋਈ ਘਰ ਨੂੰ ਵਕਤ ਦੇ। ਮੀਆਂ ਸਾਹਿਬ ਇਕੱਲੇ ਫਿਰਦੇ ਨੇ, ਵਾਲਾ ਸਾਹਿਬ ਤੁਹਾਡੇ ਅੱਜ ਕੱਲ੍ਹ ਟਰੈਕਟਰ ਠੀਕ ਕਰਾਉਂਦੇ ਫਿਰਦੇ ਨੇ ਜਾਤੀ ਉਮਰੇ ਦੇ, ਉਹਨਾਂ ਨੂੰ ਵਕਤ ਦੇ। ਭੈਣ ਮੇਰੀ ਇਹ ਰੋਜ਼ 9 ਤੋਂ 12 ਕੰਮ ਕਰੇਂਗੀ, ਅਤੇ ਮੇਰਾ ਮਤਲਬ ਹੈ ਕਿ ਮੈਨੂੰ ਨਹੀਂ ਪਤਾ, ਪਰ ਆਮ ਵੀ ਬੰਦਾ ਚੰਗੀ ਤਰ੍ਹਾਂ ਤਿਆਰ ਹੋਵੇ। ਜਿਹੜੀਆਂ ਭੈਣਾਂ ਸਾਡੀਆਂ ਸੁਣਦੀਆਂ ਨੇ ਦੱਸਣਗੀਆਂ, ਮੇਰਾ ਖਿਆਲ 2-3 ਘੰਟੇ ਤੇ ਤਿਆਰ ਹੋਣ ਨੂੰ, ਚਲੋ ਕੋਈ 2 ਘੰਟੇ ਤਾਂ ਲੱਗਦੇ ਹੀ ਨੇ ਨਾ। ਹੁਣ ਗੁੱਸਾ ਨਾ ਕਰ ਜਿਓ ਸਾਰੀਆਂ ਮੇਰੀ ਇਹ ਗੱਲ ਸੁਣ ਕੇ, ਲੇਕਿਨ 2 ਘੰਟੇ ਤਾਂ ਚਲੋ ਲੱਗਦੇ ਹੀ ਨੇ ਨਾ, ਚਲੋ ਥੋੜ੍ਹਾ ਘੱਟ ਕਰ ਲੈਨੇ। ਅਤੇ ਬਾਜੀ ਮੇਰੀ ਦੀ ਜਿੰਨੀ ਤਿਆਰੀ ਹੁੰਦੀ ਹੈ, ਅਤੇ ਤੁਹਾਨੂੰ ਪਤਾ ਹੀ ਹੈ ਕਿ ਬਾਜੀ ਨੇ ਤਾਂ ਫਿਰ ਉਹ ਤੁਹਾਨੂੰ ਪਤਾ ਵੀ ਉਹ ਸਾਰੀ ਜਿਹੜੀ ਸਰਜਰੀ ਉਹ ਸਾਰੇ ਉਹਦਾ ਫਿਰ ਲਵਾਜ਼ਮਾਤ ਵੀ ਕਾਫੀ ਹੁੰਦੇ ਨੇ। ਮੇਰਾ ਮਤਲਬ ਹੈ ਕਿ ਉਹਦੇ ਵਾਸਤੇ ਤਿਆਰੀ ਬਹੁਤੀ ਕਰਨੀ ਪੈਂਦੀ ਬੰਦੇ ਨੇ, ਉਹ ਕੰਮ ਕਰਾਇਆ ਹੋਵੇ। ਅਤੇ ਬਾਜੀ ਨੂੰ ਤਾਂ ਫਿਰ 4-5 ਘੰਟੇ ਤਿਆਰ ਕੇ, ਅਤੇ ਬਾਜੀ ਸੌਣੀ ਕਿਹੜੇ ਵੇਲੇ ਹੈ ਤੂੰ? ਬਹਰਹਾਲ ਬੜੀ ਮੈਨੂੰ ਪਰੇਸ਼ਾਨੀ ਬੜੀ। ਅੱਗੇ ਚੱਲਨੇ ਜੀ, ਅੱਗੇ ਅਗਲੀ ਖਬਰ ਇਹ ਕਿ ਜੀ ਇਹ ਮਰੀਮ ਨਵਾਜ਼ ਸਾਹਿਬਾ ਨੇ ਇੱਕ ਤਾਲੀਮੀ ਇਨਕਲਾਬ ਲਿਆਂਦਾ। ਇਸ ਤੋਂ ਤੁਸੀਂ ਆਪ ਵੇਖ ਲਓ, ਸਕੂਲ ਇਹਨਾਂ ਵੇਚੇ ਨੇ ਪ੍ਰਾਈਵੇਟ ਲੋਕਾਂ ਨੂੰ। ਹੁਣ ਇਹ ਬੰਦਾ ਜਿਹਨੇ ਪ੍ਰਾਈਵੇਟ ਸਕੂਲ ਜਿਹੜਾ ਨਾ, ਉਹ ਸਰਕਾਰੀ ਸਕੂਲ ਉਹਨੇ ਖਰੀਦਿਆ, ਮਤਲਬ ਸਰਕਾਰੀ ਸਕੂਲ ਵੇਚ ਦਿੱਤੇ ਨੇ ਪ੍ਰਾਈਵੇਟ ਬੰਦਿਆਂ ਨੂੰ ਵੀ ਤੁਸੀਂ ਚਲਾਓ, ਤੁਹਾਨੂੰ ਅਸੀਂ ਪੱਕੇ ਇੰਨੇ ਪੈਸੇ ਦੇ ਦਿਆਂਗੇ। ਮੈਂ ਪਹਿਲਾਂ ਵੀ ਕਿਹਾ ਸੀ ਕਿ ਪ੍ਰੋਜੈਕਟ ਮਾੜਾ ਨਹੀਂ, ਪਰ ਜੇ ਇਹਨੂੰ ਅਕਲ ਨਾ ਕਰੋ, ਮੈਰਿਟ 'ਤੇ ਕਰੋ। ਇਹਦਾ ਤਰੀਕਾ ਇਹ ਹੋਏਗਾ ਕਿ ਅਗਰ ਇੱਕ ਸਕੂਲ 'ਤੇ ਸਰਕਾਰ ਦਾ ਇੱਕ ਸਪੈਸੀਫਿਕ ਖਰਚਾ ਆਉਂਦਾ, ਉੱਤੇ 50 ਸਟੂਡੈਂਟ ਨੇ ਜਾਂ 100 ਨੇ, ਤੁਸੀਂ ਪ੍ਰਾਈਵੇਟ ਬੰਦੇ ਨੂੰ ਵੇਚਦੇ ਹੋ, ਉਹਨਾਂ ਕੋਲ ਫੀਸ ਸਟੂਡੈਂਟ ਇੰਨੇ ਪੈਸੇ ਦੇਣੇ ਨੇ, ਅਤੇ ਤੂੰ ਜਿਹੜਾ ਨਾ ਇਹ ਸਕੂਲ ਚਲਾਉਣਾ। ਹੁਣ ਬਾਜੀ ਨੇ ਤਾਂ ਜਿਹੜੇ ਕੰਮ ਕਰਨੇ ਸਨ ਤੁਹਾਨੂੰ ਦੱਸਿਆ ਹੀ ਸੀ। ਇੱਕ ਤਾਂ ਪੜ੍ਹੇ ਲਿਖੇ ਨਹੀਂ, ਉੱਤੋਂ ਕੋਸ਼ਿਸ਼ ਨਹੀਂ ਕਰਦੇ। ਇਹ ਹੁਣ ਸਕੂਲ ਦਾ ਇਸ਼ਤਿਹਾਰ ਦਿੱਤਾ ਉਸ ਚੌਧਰੀ ਨੇ ਜਿਹਨੇ ਖਰੀਦਿਆ। ਇਹ ਡਾਇਰੈਕਟਰ, ਇਹਨੇ ਪਤਾ ਨਹੀਂ ਹੁਣ ਡਾਇਰੈਕਟਰ ਨਹੀਂ ਲਿਖ ਦਿੱਤਾ, ਸ਼ੁਕਰ ਹੈ। ਇਹ ਅਬਾਸ ਇਜਾਜ਼ ਸਾਹਿਬ, ਇਹਨਾਂ ਦਾ ਇਹ ਨੰਬਰ ਸ਼ੰਬਰ ਵੀ ਦਿੱਤਾ, ਤੁਸੀਂ ਇਹਨਾਂ ਨਾਲ ਰਾਬਤਾ ਕਰ ਸਕਦੇ ਹੋ। ਇਹ ਇਹਨਾਂ ਨੇ ਜਿਹੜਾ ਇਸ਼ਤਿਹਾਰ ਲਾਇਆ ਕੋਟਲੀ ਕੋਕੀਆਂ ਦੇ ਵਿੱਚ, ਇਹ ਉਹਨਾਂ ਨੇ ਆਖਿਆ ਜੀ ਕਿ ਪ੍ਰਾਇਮਰੀ ਸਕੂਲ ਮੈਂ ਖਰੀਦ ਲਿਆ, ਅਤੇ ਤਾਲੀਮ ਪ੍ਰਾਈਵੇਟ ਵਾਲੀ ਅਤੇ ਫੀਸ ਗੌਰਮੈਂਟ ਵਾਲੀ, ਅਤੇ ਇਹਦੇ ਵਿੱਚ ਹੁਣ ਤੁਸੀਂ ਜ਼ਰਾ ਸਪੈਲਿੰਗ ਹੀ ਚੈੱਕ ਕਰ ਲਓ, ਹੋਰ ਕੁਝ ਨਹੀਂ ਕਰਨਾ, ਆਪੇ ਵੇਖ ਲਓ। ਅਤੇ ਇਹੋ ਜਿਹਾ ਪੜ੍ਹਾਉਣਾ ਹੈ। ਡਾਇਰੈਕਟਰ ਸਾਹਿਬ ਥੱਲੇ ਵੇਖ ਲਓ, ਉਹਨਾਂ ਦਾ ਨਾਮ ਵੀ ਲਿਖਿਆ, ਅਤੇ ਇਹ ਜ਼ਰਾ ਨੰਬਰ ਵੀ ਦਿੱਤਾ ਹੈ ਇਹਨਾਂ ਦਾ। ਇਹਨਾਂ ਨਾਲ ਰਾਬਤਾ ਵੀ ਕਰ ਲਓ। ਮੇਰਾ ਖਿਆਲ ਜੇ ਤੁਹਾਨੂੰ, ਤੁਸੀਂ ਸਾਰੇ ਵੀ ਰਾਬਤਾ ਕਰ ਲਓ, ਕਿਉਂਕਿ ਸਕੂਲ ਹੋ ਸਕਦਾ ਅਮਰੀਕਾ 'ਚ ਰਹਿਣ ਵਾਲੇ ਬੰਦੇ ਆਪਣੇ ਬੱਚਿਆਂ ਨੂੰ ਇੱਥੋਂ ਹਟਾ ਕੇ ਉੱਥੇ ਪੜ੍ਹਾਉਣਾ ਚਾਹਣ। ਬੜਾ ਆਲਾ ਸਕੂਲ ਉੱਥੇ ਕੋਟਲੀ ਕੂਕੀਆਂ ਦੇ ਵਿੱਚ ਇਹਨਾਂ ਨੇ ਬਣਾ ਦਿੱਤਾ ਹੈ। ਅੱਛਾ ਜੀ, ਅਗਲੇ ਪਾਸੇ ਚੱਲਦੇ ਜੀ। ਅਗਲੀ ਖਬਰ ਤੁਹਾਡੇ ਸਾਹਮਣੇ ਰੱਖੀਏ ਤਾਂ ਹੋ ਗਿਆ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਜਿਹੜੇ ਕਾਜ਼ੀ ਸਾਹਿਬ ਨੇ ਉਹਨਾਂ ਇੱਕ ਜਵਾਬ ਦਿੱਤਾ ਹੈ ਮਨਸੂਰ ਅਲੀ ਸ਼ਾਹ ਸਾਹਿਬ ਨੂੰ ਆਪਣੇ ਖਤ ਦਾ। ਉਹਦੇ ਵੀ ਕਾਜ਼ੀ ਸਾਹਿਬ ਦੀ ਕਾਫੀ ਠੁਕਾਈ ਹੋਈ। ਉਰਦੂ ਵੀਲੌਗ 'ਚ ਮੈਂ ਉਹਦਾ ਜ਼ਿਕਰ ਕਰ ਦਿੱਤਾ ਹੈ ਤਫਸੀਲ ਨਾਲ, ਇਸ ਲਈ ਇੱਥੇ ਨਹੀਂ ਕਰਾਂਗਾ। ਬਸ ਇੰਨਾ ਹੀ ਆਖਿਆ ਵੀ ਮੇਰਾ ਡੰਡਾ ਤੇ ਮੇਰੀ ਮਰਜ਼ੀ, ਮੈਂ ਚੀਫ ਜਸਟਿਸ ਹਾਂ, ਮੈਂ ਸਾਰਾ ਕੁਛ ਆਪਣੀ ਮਰਜ਼ੀ ਨਾਲ ਕਰਾਂਗਾ। ਪਹਿਲਾਂ ਇਹ ਜਮਹੂਰੀਅਤ ਪਸੰਦ ਬਣਦੇ ਸਨ, ਆਉਂਦੇ ਸਨ ਕਿ ਨਹੀਂ ਇਸ ਤਰ੍ਹਾਂ ਨਹੀਂ, ਅਸੀਂ ਇੱਥੇ ਜਨਾਬ ਜਿਹੜਾ ਨਾ ਸਾਰਿਆਂ ਦੇ ਨਾਲ ਰਲ ਕੇ ਸੁਪਰੀਮ ਕੋਰਟ ਚਲਾਉਣੀ ਹੈ। ਅਤੇ ਹੁਣ ਰਲ ਕੇ ਚਲਾਉਣ ਦੀ ਬਜਾਏ ਇਹਨਾਂ ਨੇ ਬਗੈਰ ਰਲਣ ਤੋਂ ਹੀ ਸੁਪਰੀਮ ਕੋਰਟ ਚਲਾਉਣੀ ਹੈ। ਅੱਛਾ ਜੀ, ਅੱਗੋਂ ਨਵਾਜ਼ ਸ਼ਰੀਫ ਸਾਹਿਬ ਮੁਲਕ ਤੋਂ ਬਾਹਰ ਜਾਣਾ ਚਾਹੁੰਦੇ ਨੇ, ਪਰ ਉਹਨਾਂ ਦੇ ਜ਼ਿੰਮੇ ਸਾਈਆਂ ਨੇ ਲਾਇਆ ਵੀ ਪਹਿਲਾਂ ਤਰਮੀਮ ਕਰਾਓ ਅਤੇ ਫਿਰ ਬਾਹਰ ਜਾਓ। ਜਦੋਂ ਤੱਕ ਤਰਮੀਮ ਨਹੀਂ ਕਰਾਉਂਦੇ ਬਾਹਰ ਨਹੀਂ ਜਾ ਸਕਦੇ। ਈਸਾ ਨਕਵੀ ਸਾਹਿਬ ਦੀ ਇਹ ਸਟੋਰੀ ਹੈ। ਅੱਛਾ, ਹੁਣ ਮੈਂ ਇਹਦੇ ਵਿੱਚ ਮੈਂ ਇਹ ਚਾਹੁੰਦਾ ਕਿ ਇਹ 'ਤੇ ਜ਼ਰਾ ਤੁਸੀਂ ਨਾ ਅਜੇ ਧਿਆਨ ਨਾਲ ਨਜ਼ਰ ਰੱਖੋ। ਮੈਂ ਵੀ ਰੱਖੀ ਬੈਠਾ, ਹਜੇ ਕੋਈ ਪਤਾ ਨਹੀਂ ਵੀ ਇਹਨਾਂ ਦੇ ਵਿੱਚੋਂ ਕੌਣ ਕੀ ਕਰਨਾ ਚਾਹੁੰਦਾ, ਪਰ ਮੈਨੂੰ ਇਹ ਲੱਗਦਾ ਇਹਨਾਂ 'ਚੋਂ ਕੋਈ ਨਾ ਕੋਈ ਪਾਰਟੀ ਜਿਹੜੀ ਹੈ ਨਾ ਉਹ ਡਿਸੀਵ ਕਰ ਰਹੀ ਹੈ। ਉਹ ਆਪੇ ਹੀ ਤਰਮੀਮ ਨਹੀਂ ਕਰਾਉਣਾ ਚਾਹੁੰਦੇ, ਜਾਂ ਉਹ ਚੌਧਰੀ ਹੈ, ਜਾਂ ਉਹ ਨੂਨ ਹੈ, ਅਤੇ ਜਾਂ ਪੀਪਲਸ ਪਾਰਟੀ ਹੈ। ਕੋਈ ਨਾ ਕੋਈ ਇਹਨਾਂ ਦੇ ਵਿੱਚੋਂ ਹੈ। ਬਹਰਹਾਲ ਵੇਖਦੇ ਆਉਣ ਵਾਲੇ ਦਿਨਾਂ 'ਤੇ, ਮਤਲਬ ਦੂਜਾ ਧੱਕ ਪਿੰਨ ਕੇ ਉਹ ਕੰਮ ਕਰਾ ਲਏ ਉਹਦੇ ਕੋਲੋਂ, ਇਹ ਅਲੱਗ ਗੱਲ ਹੈ, ਕਿਉਂਕਿ ਇੱਕੋ ਹੀ ਜੂਲੇ 'ਚ ਇਹਨਾਂ ਨੇ ਸਿਰ ਦਿੱਤਾ ਹੁਣ, ਅਤੇ ਹੁਣ ਪਤਾ ਲੱਗ ਜਾਏਗਾ। ਪਰ ਲੱਗ ਰਿਹਾ ਵੀ ਇਹਨਾਂ 'ਚ ਕੋਈ ਇੱਕ ਅੱਧਾ ਬੇਈਮਾਨੀ ਕਰ ਰਿਹਾ। ਅੱਛਾ ਜੀ, ਅੱਗੋਂ ਤੁਹਾਡੇ ਸਾਹਮਣੇ ਤੁਹਾਡੇ ਕੋਈ ਚਿੱਠੀ ਪੱਤਰ ਵੀ ਰੱਖਣੇ ਨੇ, ਲੇਕਿਨ ਉਸ ਤੋਂ ਪਹਿਲਾਂ ਇੱਕ ਅੱਧੀ ਖਬਰ ਹੈ ਜਿਹੜੀ ਰੱਖਦੀ ਹੈ। ਕੈਨੇਡਾ ਦੇ ਵਿੱਚ ਰੁਕਨੇ ਪਾਰਲੀਮੈਂਟ ਨੇ ਇੱਕ ਜਿਹੜੀ ਕਰਾਰਦਾਦ ਪੇਸ਼ ਕੀਤੀ ਕਿ ਇੱਕ ਤਾਂ ਪਾਕਿਸਤਾਨ ਦੇ ਮਿਲਟਰੀ ਜਨਰਲਾਂ ਦੇ ਉੱਤੇ ਪਾਬੰਦੀ ਲਾਓ ਜਿਨ੍ਹਾਂ ਨੇ ਜ਼ੁਲਮ ਕੀਤਾ,
ਜਮਹੂਰੀਅਤ ਦੇ ਖਿਲਾਫ ਔਰ ਜੋ ਕੁਝ ਪਾਕਿਸਤਾਨ ਚੱਲ ਰਿਹਾ, ਉਹਨਾਂ ਦੇ ਕੈਨੇਡਾ ਨੂੰ ਸਫ਼ਰ ਤੇ ਪਾਬੰਦੀ ਲਾਓ, ਬਲੈਕ ਲਿਸਟ ਕਰੋ। ਤੇ ਦੂਜਾ IMF ਨਾਲ ਰਾਬਤਾ ਕਰੋ ਤੇ ਉਹਨਾਂ ਨੂੰ ਕਹੋ ਕਿ ਇਹ ਜਦੋਂ ਤੱਕ ਪਾਕਿਸਤਾਨ ਉੱਥੇ ਇਨਸਾਨੀ ਹਕੂਕ ਠੀਕ ਨਹੀਂ ਕਰਦਾ ਔਰ ਜਮਹੂਰੀਅਤ ਠੀਕ ਨਹੀਂ ਕਰਦਾ, ਇਹਨਾਂ ਨੂੰ ਕਰਜ਼ਾ ਨਾ ਦਿੱਤਾ ਜਾਏ। ਇਹ ਵੇਖਦੇ ਹੁਣ ਇਹ ਮਾਮਲਾ ਕਿੱਧਰ ਨੂੰ ਚੱਲਦਾ ਹੈ। ਬਹਰਹਾਲ ਇਹ ਵੀ ਉੱਥੇ ਹੋ ਗਿਆ। ਅੱਗੇ ਜਨਾਬ ਕਾਜ਼ੀ ਦੇ ਕੋਲ ਦੋ ਹੀ ਰਾਹ ਨੇ, ਇੱਕ ਇੱਜ਼ਤ ਨਾਲ 30 ਦਿਨ ਤੋਂ ਬਾਅਦ ਰਿਟਾਇਰ ਹੋ ਕੇ ਚਲਾ ਜਾਏ, 30 ਦਿਨ ਰਹਿ ਗਏ ਨੇ ਕਾਜ਼ੀ ਸਾਹਿਬ ਦੇ। ਤੇ ਦੂਜਾ ਇਹ ਹੈ ਕਿ ਅਗਲੇ 3 ਸਾਲ ਦੀ ਨੌਕਰੀ ਲਏ ਤੇ ਰੋਜ਼ ਵਿਜ਼ਿਟ ਹੋਵੇ। ਇਹ ਸ਼ਾਇਦ ਖਕਾਨ ਅਬਾਸੀ ਸਾਹਿਬ ਨੇ ਕਿਹਾ। ਅੱਛਾ ਜੀ, ਅਗਲੀ ਖਬਰ ਤੁਹਾਨੂੰ ਜਿਹੜੀ ਦੇਣੀ ਹੈ ਉਹ ਹੁਣ ਤੁਹਾਡੇ ਚਿੱਠੀ ਪੱਤਰਾਂ ਵਾਲੇ ਪਾਸੇ ਚਲੇ ਜਾਂਦੇ। ਉਹ ਪਹਿਲਾ ਚਿੱਠੀ ਪੱਤਰ ਜਿਹੜਾ ਤੁਹਾਡੇ ਸਾਹਮਣੇ ਅਸੀਂ ਰੱਖਣਾ ਹੈ ਉਹ ਇਹ ਹੈ ਕਿ ਬੇਕਰੀ ਵਾਲਾ ਜਵਾਨ ਜਿਹੜਾ ਉਹ ਦਲੇਰ ਹੈ ਤੇ ਔਰ ਮੁਹੱਜ਼ਬ ਵੀ ਹੈ। ਕਾਜ਼ੀ ਨੂੰ ਇੱਜ਼ਤ ਦੇ ਨਾਲ ਇੱਜ਼ਤ ਅਫਜ਼ਾਈ ਕੀਤੀ ਹੈ। ਮਤਲਬ ਉਹਨਾਂ ਦੇ ਕਹਿਣ ਦਾ ਮਤਲਬ ਹੈ ਵੀ ਉਹਨੇ ਕੋਈ ਗਾਲਾਂ ਗੂਲਾਂ ਨਹੀਂ ਕੱਢੀਆਂ ਸੀ। ਕੱਲ੍ਹ ਉਹ ਬਾਜਵਾ ਸਾਹਿਬ ਵਾਲਾ ਜ਼ਿਕਰ ਕੀਤਾ ਸੀ ਨਾ, ਤੇ ਦੱਸਿਆ ਸੀ ਕਿ ਜਿਸ ਵੇਲੇ ਬਾਜਵਾ ਸਾਹਿਬ ਦੇ ਨਾਲ ਉਹ ਮਾਮਲਾ ਹੋਇਆ ਸੀ ਉੱਥੇ ਫਰਾਂਸ ਦੇ ਵਿੱਚ, ਤੇ ਉਹ ਬੰਦੇ ਨੇ ਗੰਦੀਆਂ ਗਾਲਾਂ ਕੱਢੀਆਂ ਸਨ, ਜਿਹੜਾ ਅਸੀਂ ਕਿਹਾ ਸੀ ਵੀ ਨਹੀਂ ਕੱਢਣੀਆਂ ਚਾਹੀਦੀਆਂ, ਕਿਉਂਕਿ ਨਾਲ ਭੈਣ ਸਾਡੀ ਵੀ ਸੀ, ਬਾਜਵਾ ਸਾਹਿਬ ਦੀ ਜਿਹੜੀ ਬੇਗਮ ਹੈ ਉਹ ਵੀ ਨਾਲ ਸੀ, ਤੇ ਉਹਨਾਂ ਦੇ ਸਾਹਮਣੇ ਤੇ ਇਹੋ ਜਿਹੀ ਬਦਤਮੀਜ਼ੀ ਨਹੀਂ ਸੀ ਕਰਨੀ ਚਾਹੀਦੀ। ਇਹ ਲਾਨਤ ਵਾਲਾ ਤੇ ਕੋਈ ਇਹੋ ਜਿਹਾ ਉਹਨੇ ਮੁੰਡਾ ਇਹ ਸਿਆਣਾ ਸੀ, ਇਹ ਗੱਲ ਠੀਕ ਹੈ ਤੁਹਾਡੀ ਵੀ ਮੁਹੱਜ਼ਬ ਸੀ, ਇਹਨੇ ਕੋਈ ਐਸੀ ਗੱਲ ਨਹੀਂ ਕੀਤੀ। ਅੱਛਾ ਜੀ, ਬੇਕਰੀ ਵਾਲਾ ਲੜਕਾ ਜਿਹੜਾ ਉਹਨੇ ਕਾਜ਼ੀ ਸਾਹਿਬ ਦੇ ਨਾਲ ਖਵਾਤੀਨ ਦੇ ਸਾਹਮਣੇ ਇਸ ਦੀ ਗੱਲ ਕੀਤੀ ਹੈ, ਉਹ ਜਿਹੜੀ ਖਵਾਤੀਨ ਦੇ ਸਾਹਮਣੇ ਗੱਲ ਕੀਤੀ ਹੈ, ਇਸ ਲਿਹਾਜ਼ ਨਾਲ ਥੋੜ੍ਹੀ ਜਿਹੀ ਜ਼ਿਆਦਤੀ ਹੈ ਉਹਨਾਂ ਦੇ ਕਹਿਣ ਦਾ ਮਤਲਬ ਹੈ। ਵਰਨਾ ਆਵਾਮ ਜਿੰਨੀ ਨਾਰਾਜ਼ ਹੈ ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿ ਹੁਣ ਕਾਜ਼ੀ ਸਾਹਿਬ ਨੂੰ ਕੋਈ ਕੀ ਕਹਿੰਦਾ। ਉਹਨਾਂ ਦੇ ਕਹਿਣ ਦਾ ਮਤਲਬ ਇਹ ਕਿ ਆਪਣੀ ਇਹ ਰਾਏ ਦੇ ਰਹੇ ਨੇ, ਖਵਾਤੀਨ ਦੇ ਸਾਹਮਣੇ ਗੱਲ ਨਹੀਂ ਸੀ ਕਹਿਣੀ ਚਾਹੀਦੀ। ਤੁਸੀਂ ਦੱਸ ਸਕਦੇ ਹੋ ਕੌਮੈਂਟਸ ਦੇ ਵਿੱਚ, ਇਹਨਾਂ ਨੂੰ ਇਹ ਵੀ ਪੜ੍ਹਦੇ ਹੀ ਹੋਣਗੇ ਕੌਮੈਂਟ ਕਿ ਕਰਨੀ ਚਾਹੀਦੀ ਸੀ ਕਿ ਨਹੀਂ ਕਰਨੀ ਚਾਹੀਦੀ, ਜੋ ਵੀ ਹੈ ਸਾਡੇ ਬਾਰੇ ਵੀ ਕੌਮੈਂਟ ਦੇ ਸਕਦੇ ਹੋ ਤੁਸੀਂ, ਤੁਹਾਡੀ ਮਰਜ਼ੀ ਹੈ। ਅੱਛਾ ਜੀ, ਕਿਹਾ ਜਾ ਰਿਹਾ ਹੈ ਕਿ ਮੁਤੱਸਬ ਕਾਜ਼ੀ ਦੇ ਨਾਲ ਇਸਲਾਮਾਬਾਦ ਦੇ ਵਿੱਚ ਜੋ ਕੁਝ ਹੋਇਆ ਉਹ ਫੈਮਿਲੀ ਨਾਲ ਸੀ, ਉਹਦੀ ਜ਼ਰੂਰ ਮਜ਼ੰਮਤ ਕਰਨੀ ਚਾਹੀਦੀ ਹੈ। ਅਗਰ ਵਕਤ ਦੇ ਕਾਜ਼ੀ ਨੇ ਪਾਕਿਸਤਾਨ ਦੀ ਜਾਂ ਲੋਕਾਂ ਦੀ ਫੈਮਿਲੀ ਦਾ ਕੋਈ ਖਿਆਲ ਕੀਤਾ ਹੁੰਦਾ, ਲੋਕਾਂ ਦੀਆਂ ਔਰਤਾਂ ਦੀ ਇੱਜ਼ਤ ਦਾ ਖਿਆਲ ਕੀਤਾ ਹੁੰਦਾ, ਤੇ ਅੱਜ ਕਾਜ਼ੀ ਦੀ ਫੈਮਿਲੀ ਦੇ ਨਾਲ ਜਿਹੜਾ ਕੁਝ ਹੋਇਆ ਉਹ ਕਾਜ਼ੀ ਦਾ ਅਸਲ ਚਿਹਰਾ ਉਹਨਾਂ ਨੂੰ ਨਜ਼ਰ ਨਾ। ਮਤਲਬ ਇਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਕਾਜ਼ੀ ਨੇ ਤਾਂ ਕੋਈ ਜ਼ਮੀਰ ਨਹੀਂ ਵਿਖਾਇਆ, ਕਾਜ਼ੀ ਨੇ ਤਾਂ ਨਹੀਂ ਲੋਕਾਂ ਦੀਆਂ ਫੈਮਲੀਆਂ ਦਾ ਹਯਾ ਕੀਤਾ, ਲੋਕਾਂ ਦੀਆਂ ਔਰਤਾਂ ਦਾ, ਲੋਕਾਂ ਨਾਲ ਜੋ ਕੁਝ ਹੋਇਆ ਕਾਜ਼ੀ ਸਾਹਿਬ ਨੇ ਤਾਂ ਉਹਦੇ 'ਤੇ ਕੋਈ ਖਿਆਲ ਨਹੀਂ ਕੀਤਾ, ਤੇ ਹੁਣ ਲੋਕੀ ਕਿਸ ਤਰ੍ਹਾਂ ਖਿਆਲ ਕਰਨ। ਅੱਛਾ ਜੀ, ਅੱਗੋਂ ਅਗਲਾ ਕੌਮੈਂਟ ਜਿਹੜਾ ਉਹ ਤੁਹਾਡੇ ਸਾਹਮਣੇ ਰੱਖਦੇ ਬਿੱਲ ਕਿਉਂ ਨਹੀਂ ਪਾਸ ਕਰਾਉਂਦੇ ਵੀ ਜਿਹੜਾ ਚੋਰੀ ਕੀਤੀ ਉਹਨਾਂ ਕੋਲੋਂ ਪੈਸਾ ਕਢਾਉਣਾ, ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਚਾਈਨਾ ਮਾਡਲ ਹੈ, ਫਾਂਸੀਆਂ ਦੇਣ, ਚਲੋ ਫਾਂਸੀ ਨਾ ਦੇਣ, ਜੇਲ੍ਹਾਂ 'ਚ ਪਾਉਣ, ਉਹਨਾਂ ਕੋਲੋਂ ਪੈਸਾ ਕਢਾਉਣ ਤੇ ਲੋਕੀ ਦਿਲ ਖੋਲ ਕੇ ਰਕਮ ਲੋਕੀ ਵੀ ਦੇਣਗੇ। ਤੇ ਸਾਰਾ ਮੇਰਾ ਮਤਲਬ ਹੈ ਕਿ ਜਿਸ ਵੇਲੇ ਪੈਸੇ ਆਉਣਗੇ ਲੋਕਾਂ ਲਈ ਬਿਹਤਰੀ ਹੋਏਗੀ, ਇਹਨਾਂ ਦੇ ਕਹਿਣ ਦਾ ਮਤਲਬ ਹੈ। ਅੱਛਾ ਜੀ, ਅਗਲੀ ਜਿਹੜੀ ਤੁਹਾਡੇ ਸਾਹਮਣੇ ਅਗਲਾ ਕੌਮੈਂਟ ਰੱਖਣਾ ਹੈ ਉਹ ਰੱਖਣਾ ਹੈ ਇੱਕ ਸਵੀਡਨ ਦੀ ਅੰਬੈਸੀ ਅਰਸਾ ਦਰਾਜ਼ ਤੋਂ ਪਾਕਿਸਤਾਨ 'ਚ ਬੰਦ ਹੈ, ਇਹ 'ਤੇ ਗੱਲ ਕਰੋ। ਵੀਰ ਮੇਰੇ, ਆ ਗੱਲ ਇਹ ਹੈ ਕਿ ਇਹਦੇ 'ਤੇ ਗੱਲ ਕੀ ਕਰੀਏ। ਇਹਨਾਂ ਨੂੰ ਤੇ ਇਹਨਾਂ ਨੇ ਕਹਿਣਾ ਸਵੀਡਨ ਦੀ ਅੰਬੈਸੀ ਇੱਥੇ ਹੋਵੇ ਨਾ ਹੋਵੇ, ਅਸੀਂ ਸਵੀਡਨ ਜਾ ਕੇ ਰੁਪਈਏ ਮੰਗ ਆਈਏ। ਅਤੇ ਸਵੀਡਨ ਦੀ ਅੰਬੈਸੀ ਬੰਦ ਹੈ, ਸਾਨੂੰ ਪਤਾ, ਹੋਰ ਵੀ ਕਈ ਮੁਲਕਾਂ ਦੀ ਬੰਦ ਹੈ, ਸਿਕਿਉਰਿਟੀ ਦੀ ਵਜੂਹਾਤ, ਦੂਜੇ ਮਾਮਲਾਤ ਜਿਹੜੇ ਨੇ, ਪਾਕਿਸਤਾਨ ਹੌਲੀ ਹੌਲੀ ਇਕੱਲਾ ਹੋ ਰਿਹਾ ਦੁਨੀਆ ਦੇ ਵਿੱਚ। ਅਤੇ ਗੱਲ ਇਹਦੇ 'ਤੇ ਕਰੀਏ ਤਾਂ ਜ਼ਰੂਰ, ਪਰ ਇਹਨਾਂ ਬਸ਼ਰਮਾਂ ਨੂੰ ਕਿਹੜਾ ਅਸਰ ਹੋਣਾ ਕਿ ਸਵੀਡਨ ਦੇ ਨਾਲ ਇੰਗੇਜ ਕਰਨ ਇਹਦੇ 'ਤੇ ਜਾਂ ਕੋਈ ਗੱਲਬਾਤ ਕਰਨ। ਅੱਛਾ ਜੀ, ਅਗਲੀ ਜਿਹੜੀ ਹੈ ਨਾ ਕੌਮੈਂਟ ਉਹ ਬੜਾ ਮਜ਼ੇਦਾਰ ਹੈ। ਉਹਨਾਂ ਕਿਹਾ ਜੀ ਗਿੱਲ ਸਾਹਿਬ ਤੁਸੀਂ ਆਪਣਾ ਵੀਲਾਗ ਦਾ ਟਾਈਮ ਜਿਹੜਾ ਨਾ 1 ਘੰਟਾ ਕਰ ਦਿਓ। ਬੱਲੇ ਬਸ਼ੇਰ ਬੱਗਿਆ, 1 ਘੰਟੇ ਦਾ ਮਟੀਰੀਅਲ ਕਿੱਥੋਂ ਇਕੱਠਾ ਕਰਾਂਗੇ। ਉਹਨਾਂ ਕਿਹਾ ਵੀ 1 ਘੰਟਾ ਕਰ ਦਿਓ, ਉਹਦੀ ਵਜ੍ਹਾ ਮੈਂ ਕਰਦਾ ਪੇਂਟ ਦਾ ਕੰਮ, ਅਤੇ ਮੈਂ ਕੰਨਾਂ 'ਚ ਹੈੱਡਫੋਨ ਲਾ ਕੇ ਤੁਹਾਡਾ ਵੀਲਾਗ ਸੁਣਦਾ ਅਤੇ ਫਿਰ ਪੇਂਟ ਕਰੀ ਆਉਣਾ। 15 ਮਿੰਟਾਂ 'ਚ ਤੁਹਾਡਾ ਵੀਲਾਗ ਖਤਮ ਹੋ ਜਾਂਦਾ ਹੈ ਅਤੇ ਫਿਰ ਮੇਰੇ ਪੇਂਟ ਦਾ ਕੰਮ ਮੇਰੇ ਕੋਲ ਨਹੀਂ ਹੁੰਦਾ। ਅੱਛਾ ਵੀ ਠੀਕ ਹੈ। ਅੱਛਾ ਜੀ, ਗਿੱਲ ਸਾਹਿਬ ਸਾਡਾ ਤਲਕ ਫੈਸਲਾਬਾਦ ਤੋਂ ਹੈ ਅਤੇ ਸਾਡੇ ਇਲਾਕੇ 'ਚ ਝਪੀਟ ਵੱਟਣਾ ਮਯੂਬ ਲਫ਼ਜ਼ ਸਮਝਿਆ ਜਾਂਦਾ, ਅਤੇ ਤੁਸੀਂ ਪਤਾ ਨਹੀਂ ਕਿਹਨੂੰ ਆਉਂਦੇ ਹੋ ਝਪੀਟ ਵੱਟਣਾ। ਅੱਛਾ, ਇਹ ਮੈਂ ਪੁੱਤਰ ਕੀ ਨਿਊਯਾਰਕ ਜੰਮਿਆ ਸਾਂ, ਮੈਂ ਵੀ ਫੈਸਲਾਬਾਦ ਹੀ ਜੰਮਿਆ ਸਾਂ, ਮੈਂ ਵੀ ਉੱਥੋਂ ਦਾ ਹੀ ਹਾਂ। ਇਹ ਝਪੀਟ ਪੁੱਤਰ, ਹੁਣ ਮੈਂ ਇਹਦੇ 'ਤੇ ਤੈਨੂੰ ਕੀ ਆਖਾਂ, ਘੁੱਟ ਕੇ ਮੂੰਹ ਨਾ, ਘੁੱਟ ਵੱਟ ਕੇ ਮੂੰਹ ਬੈਠੇ ਹੋਵੋ ਨਾ, ਅਤੇ ਉਹਨੂੰ ਆਉਂਦੇ ਨੇ ਮਤਲਬ ਚੁੱਪ ਕਰਕੇ ਨਾ, ਬੰਦੇ ਗੱਲਾਂ ਕਰਨ ਡਏ ਹੋਣ ਅਤੇ ਕੋਈ ਬੰਦਾ ਵਿੱਚ ਨਾ ਮੂੰਹ ਕੁਆਸਾ ਜਿਹਾ ਕਰਕੇ ਚੁੱਪ ਕਰਕੇ ਬੈਠਾ ਹੋਵੇ, ਅਤੇ ਉਹਨੂੰ ਆਉਂਦੇ ਨੇ ਵੀ ਤੂੰ ਬੜਾ ਝਪੀਟ ਵੱਟੀ ਬੈਠਾ, ਤੂੰ ਗੱਲ ਕਰ। ਉਹ ਫਿਰ ਬਾਅਦ ਦੇ ਵਿੱਚ ਲੋਕੀ ਉਸ ਗੱਲ ਨੂੰ ਕਿਸੇ ਹੋਰ ਪਾਸੇ ਵੀ ਲੈ ਜਾਂਦੇ ਨੇ, ਉਹ ਜਿਹੋ ਜਿਹਾ ਜ਼ੇਨ ਹੁੰਦਾ ਉਸ ਪਾਸੇ ਲੈ ਜਾਂਦੇ ਨੇ, ਅਤੇ ਉਹ ਤੇਰੀ ਮਰਜ਼ੀ ਹੈ। ਬਰਲ ਝਪੀਟ ਐਡਾ ਮਯੂਬ ਲਫ਼ਜ਼ ਕੋਈ ਨਹੀਂ, ਅਤੇ ਇਹਨੂੰ ਬੜਾ ਆਮ ਇਸਤਲਾਹ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਅੱਛਾ ਜੀ, ਇਬਤਦਾਏ ਇਸ਼ਕ ਹੈ ਰੋਤਾ ਹੈ ਕਿਆ, ਅੱਗੋਂ ਵੇਖ ਹੋਤਾ ਹੈ ਕਿਆ। ਉਹ ਇਹ ਕਹਿਣਾ ਇਹ ਚਾਹ ਰਹੇ ਨੇ ਵੀ ਇਹ ਜੋ ਕੁਝ ਇਸ ਆਵਾਮ ਨਾਲ ਕੀਤਾ, ਇਸ ਆਵਾਮ ਨੇ ਹੁਣ ਇਹ ਬੈਕਰੀ ਵਾਲੇ ਕੰਮ ਅਕਸਰ ਹੀ ਹੋਣੇ ਨੇ, ਅਤੇ ਜੋ ਕੁਝ ਇਹਨਾਂ ਨੇ ਕਰ ਦਿੱਤਾ ਉਸ 'ਤੇ ਇਹ ਜਵਾਬ ਤੇ ਹੁਣ ਆਵਾਮ ਦੇਵੇਗੀ ਇਹਨਾਂ ਨੂੰ।
ਹੋਰ ਵੀ ਕਾਫੀ ਸਾਰੀਆਂ ਗੱਲਾਂ ਸਨ, ਲੇਕਿਨ ਜ਼ਾਹਿਰ ਹੈ ਵੇਲਾ ਹੋ ਗਿਆ। ਹੁਣ ਮੈਨੂੰ ਦਿਓ ਇਜਾਜ਼ਤ ਤੇ ਰੱਬ ਰਾਖਾ।